ਜਿਨ੍ਹਾਂ ਘਰਾਂ ਦੇ ਵਿੱਚ ਔਰਤਾਂ ਦੀਆਂ ਜ਼ੁਬਾਨਾਂ ਲੰਮੀਆਂ ਹੋਣ ਉਹਨਾਂ ਘਰਾਂ ਦੇ ਵਿੱਚ ਮਰਦਾਂ ਦੀਆਂ ਜ਼ੁਬਾਨਾਂ ਖਾਮੋਸ਼ ਹੋ ਜਾਂਦੀਆਂ ਨੇ। ਅਤੇ ਜਿਨ੍ਹਾਂ ਘਰਾਂ ਦੇ ਵਿੱਚ ਮਰਦਾਂ ਦੀਆਂ ਜ਼ੁਬਾਨਾਂ ਖਾਮੋਸ਼ ਹੋਈਆਂ ਹਨ, ਸਮਝੋ ਕਿ ਉਹਨਾਂ ਘਰਾਂ ਦੇ ਵਿੱਚ ਔਰਤਾਂ ਦੀ ਚਦਰਾ ਹੈ। ਔਰ ਜਿਹੜੇ ਘਰ ਦੇ ਵਿੱਚ ਔਰਤ ਦੀ ਚਦਰਾ ਹੋਵੇ, ਅੱਜ ਨਹੀਂ ਤੇ ਕੱਲ, ਕੱਲ ਨਹੀਂ ਤੇ ਪਰਸੋਂ, ਪਰਸੋਂ ਨਹੀਂ ਤੇ ਕਦੇ ਨਾ ਕਦੇ ਉਹ ਘਰ ਤਬਾਹ ਹੋਇਆ ਹੀ ਹੋਇਆ। ਸਮਝੋ ਮੈਂ 100 ਦੇ ਵਿੱਚੋਂ 95% ਉਹ ਘਰ ਤਬਾਹ ਵੇਖੇ ਨੇ ਜਿਨ੍ਹਾਂ ਘਰਾਂ ਦੇ ਵਿੱਚ ਔਰਤਾਂ ਦੀ ਚਦਰਾ ਹੈ, ਔਰਤਾਂ ਦੀ ਸਰਬਰਾਹੀ। ਇਹਦੇ ਨਾਲ ਹੀ ਗੱਲ ਮੈਂ ਅਟੈਚ ਕਰਦਾ ਜਾਵਾਂ ਕਿ ਕਿਸੇ ਮਜਬੂਰੀ ਦੀ ਵਜ੍ਹਾ ਤੋਂ, ਕਿਸੇ ਵੀ ਮਜਬੂਰੀ ਦੀ ਵਜ੍ਹਾ ਤੋਂ ਅਗਰ ਸਰਬਰਾਹੀ ਔਰਤ ਦੇ ਹੱਥ ਦੇ ਵਿੱਚ ਹੈ, ਯਾਨੀ ਕਿ ਮਰਦ ਇੰਨੇ ਜੋਗਾ ਹੋਵੇ ਹੀ ਨਾ, ਮਰਦ ਇੰਨਾ ਮਤਲਬ ਬੰਦੇ ਦਾ ਪੁੱਤਰ ਹੋਵੇ ਹੀ ਨਾ ਕਿ ਉਹ ਸਰਬਰਾਹੀ ਕਰ ਸਕੇ ਜਾਂ ਮਾਮਲਾਤ ਨੂੰ ਸੰਭਾਲ ਸਕੇ, ਜਾਂ ਉਹਦੇ ਵਿੱਚ ਇੰਨੀ ਸੈਂਸ, ਇੰਨੀ ਅਕਲ ਹੀ ਨਾ ਹੋਵੇ, ਨਾ ਸ਼ਾਊਰ ਹੀ ਨਾ ਹੋਵੇ, ਉਹ ਇੱਕ ਲਹਿਦਾ ਬਾਤ ਹੈ। ਜਾਂ ਕਿਸੇ ਉੱਤੇ ਅੱਲਾਹ ਪਾਕ ਦੀ ਜ਼ਾਤ ਦੀ ਤਰਫੋਂ ਕੋਈ ਮੁਸੀਬਤ ਆ ਪਵੇ ਕਿ ਔਰਤ ਨੂੰ ਸਰਬਰਾਹੀ ਕਰਨੀ ਪਵੇ, ਏਡੀ ਫਿਰ ਬੁਰੀ ਗੱਲ ਨਹੀਂ। ਲੇਕਿਨ ਮਰਦ ਦੇ ਹੁੰਦਿਆਂ ਸੁਣਦਿਆਂ ਅਗਰ ਬੀਬੀ ਚੜ੍ਹਾਈ ਕਰੇ, ਅਗਰ ਔਰਤ ਕਮਾਂਡ ਆਪਣੇ ਹੱਥ ਦੇ ਵਿੱਚ ਕਰੇ, ਤਾਂ ਸਮਝੋ ਕਿ ਉਸ ਘਰ ਦਾ ਮੁਸਤਕਬਲ ਬਹੁਤ ਜ਼ਿਆਦਾ ਹੀ ਖਰਾਬ ਹੈ। ਮੈਂ ਔਰਤਾਂ ਨੂੰ ਇਹ ਗੱਲ ਆਖਾਂਗਾ ਕਿ ਅਗਰ ਚਾਹੁੰਦੀਆਂ ਹੋ ਕਿ ਅਸੀਂ ਸ਼ਹਿਜ਼ਾਦੀਆਂ ਬਣ ਕੇ, ਅਗਰ ਰਾਣੀਆਂ ਬਣ ਕੇ ਤੇ ਰਾਜ ਕਰੀਏ, ਤੇ ਫਿਰ ਆਪਣੇ ਖਾਨਦਾਨ ਨੂੰ, ਆਪਣੇ ਮਰਦਾਂ ਨੂੰ ਬਾਦਸ਼ਾਹਾਂ ਦੀ ਤਰ੍ਹਾਂ ਰੱਖੋ, ਕਿਉਂਕਿ ਰਾਣੀਆਂ ਮਲਕਾ ਬਾਦਸ਼ਾਹਾਂ ਦੀਆਂ ਹੁੰਦੀਆਂ ਨੇ, ਤਵਾਇਫਾਂ ਰਾਣੀਆਂ ਤੇ ਮਲਕਾ ਨਹੀਂ ਬਣ ਸਕਦੀਆਂ। ਮੈਂ ਤੁਹਾਨੂੰ ਅਗਰ ਪੇਰੈਂਟਸ ਹੋ, ਵਾਲਿदैन ਹੋ, ਹੱਥ ਜੋੜ ਕੇ ਦਰਖਾਸਤ ਕਰਨਾ ਕਿ 12 ਪੜ੍ਹਾਓ, ਚਾਹੇ 14 ਪੜ੍ਹਾਓ, ਚਾਹੇ 16 ਪੜ੍ਹਾਓ, ਜਿੰਨਾ ਮਰਜ਼ੀ ਪੜ੍ਹਾਓ, ਤਲੀਮ ਜ਼ਰੂਰ ਬੱਚਿਆਂ ਨੂੰ ਦਿਲਾਓ, ਜ਼ਰੂਰ ਬੱਚੀਆਂ ਨੂੰ ਪੜ੍ਹਾਓ। ਤਲੀਮ ਹਾਸਲ ਜਦੋਂ ਕਰ ਲੈਣ, ਪੜ੍ਹਾਈ ਮੁਕੰਮਲ ਜਦੋਂ ਕਰ ਲੈਣ, ਭਾਵੇਂ 6 ਮਹੀਨੇ, ਭਾਵੇਂ ਸਾਲ, ਭਾਵੇਂ 2 ਮਹੀਨੇ, ਜਿੰਨੀ ਦੇਰ ਵੀ ਆਪਣੀਆਂ ਬੱਚੀਆਂ ਨੂੰ ਇਹ ਸਿਖਾ ਕੇ ਘੱਲੋ ਕਿ ਮੇਰਾ ਪੁੱਤਰ ਤੁਹਾਨੂੰ ਅਗਲੇ ਘਰ ਕਰਨਾ, ਤੁਹਾਨੂੰ ਵਿਆਹ ਕੇ ਸਹੁਰੇ ਘਰ ਕਰਨਾ, ਇਹ ਘਰ ਤੁਹਾਡਾ ਹੋਰ ਘਰ ਸੀ, ਅੱਗੇ ਤੁਹਾਡੀ ਜ਼ਿੰਦਗੀ ਹੋਰ ਜ਼ਿੰਦਗੀ ਹੈ, ਤੁਹਾਡੀ ਲਾਈਫ ਚੇਂਜ ਹੋ ਜਾਣੀ। ਇੰਝ ਸਮਝੋ ਕਿ ਨਵਾਂ ਜਨਮ ਤੁਸੀਂ ਲੈਣਾ। ਸੋ ਇਸ ਵਾਸਤੇ ਇਸ ਘਰ ਨੂੰ ਹੋਰ ਘਰ ਸਮਝੋ, ਉਸ ਘਰ ਨੂੰ ਤੁਸੀਂ ਹੋਰ ਘਰ ਦੀ ਤਰ੍ਹਾਂ ਵੇਖਣਾ, ਉੱਥੇ ਜਾ ਕੇ ਕਿਵੇਂ ਮੈਨੇਜ ਕਰਨਾ, ਇਹ ਸਿਖਾ ਕੇ ਘੱਲੋ। ਔਰ ਜਦੋਂ ਤੁਸੀਂ ਇਹ ਸਿਖਾ ਕੇ, ਇਹਨੂੰ ਆਖਦੇ ਨੇ ਤਰਬੀਅਤ, ਤਾਲੀਮ ਤੇ ਹੋ ਗਈ ਨਾ, ਇਹ ਵੀ ਤਰਬੀਅਤ। ਅਗਲੇ ਘਰ ਜਾ ਕੇ ਬੱਚੀਆਂ ਉਹ ਕੁਝ ਸ਼ੋਅ ਕਰਦੀਆਂ ਨੇ ਜੋ ਉਹਨਾਂ ਪਿਛਲੇ ਘਰੋਂ ਸਿੱਖਿਆ ਹੁੰਦਾ। ਸੋ ਮੈਂ ਅਗਲੇ ਘਰ ਵਾਲਿਆਂ ਨੂੰ ਵੀ ਇਹਦੇ ਨਾਲ ਹੀ ਇਹ ਪੈਗਾਮ ਦੇਵਾਂਗਾ, ਜਿਹੜੀ ਤੁਸੀਂ ਵਿਆਹ ਕੇ ਲਿਆਂਦੀ ਹੈ, ਮਤਲਬ ਕਿ ਨੂੰਹ ਤੁਹਾਡੀ ਜਾਂ ਭਰਜਾਈ ਤੁਹਾਡੀ ਜਾਂ ਜੋ ਵੀ ਤੁਹਾਡਾ ਉਹ ਰਿਸ਼ਤਾ ਉਹਦੇ ਨਾਲ ਬਣਦਾ ਹੈ, ਜਿਹੜੀ ਤੁਸੀਂ ਵਿਆਹ ਕੇ ਆਪਣੇ ਘਰ ਲਿਆਂਦੀ ਏ, ਉਹਦੇ ਨਾਲ ਵੀ ਇੰਜ ਦਾ ਸਲੂਕ ਕਰੋ ਜਿਵੇਂ ਤੁਸੀਂ ਆਪਣੀਆਂ ਸਕੀਆਂ ਧੀਆਂ ਦੇ ਨਾਲ ਸਲੂਕ ਕਰਦੇ ਹੋ। ਅਗਰ ਉਹਦੇ ਕੋਲੋਂ ਕੋਈ ਮਿਸਟੇਕ, ਕੋਈ ਗਲਤੀ, ਕੋਈ ਖਤਾ, ਕੋਈ ਐਸੀ ਵੈਸੀ ਬਾਤ, ਕੋਈ ਐਸਾ ਕੰਮ ਹੋ ਜਾਂਦਾ, ਉਹਨੂੰ ਦਰਗੁਜ਼ਰ ਕਰੋ, ਜਾਂ ਉਸ ਮਾਮਲੇ ਨੂੰ ਕੰਟਰੋਲ ਕਰੋ, ਜਾਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰੋ। ਕੋਈ ਗੱਲ ਨਹੀਂ, ਜੇ ਪਿਛਲੇ ਘਰੋਂ ਉਹਨੂੰ ਕੋਈ ਇਹ ਗੱਲ ਨਹੀਂ ਸਮਝਾਈ ਗਈ, ਤੁਸੀਂ ਉਹਨੂੰ ਅੱਛੇ ਤਰੀਕੇ ਦੇ ਨਾਲ ਗਾਈਡ ਕਰੋ ਕਿ ਧੀਰਾ ਨਹੀਂ ਪੁੱਤਰ, ਇਹ ਕੰਮ ਇੰਝ ਨਹੀਂ, ਉਹ ਘਰ ਹੋਰ ਸੀ, ਇਹ ਘਰ ਮਤਲਬ ਕਿ ਇਸ ਤਰ੍ਹਾਂ। ਔਰ ਜਿਹੜੀ ਤੁਸੀਂ ਵਿਆਹ ਕੇ ਲਿਆਂਦੀ ਏ, ਉਹ ਤੁਹਾਡੀ ਬਹੂ ਏ। ਜਿਵੇਂ ਤੁਸੀਂ ਆਪਣੀ ਧੀ ਵਿਆਹ ਕੇ ਕਿਸੇ ਦੇ ਘਰ ਘੱਲੀਏ, ਤੁਸੀਂ ਬਤੌਰ ਨੌਕਰਾਣੀ ਤੇ ਨਹੀਂ ਨਾ ਆਪਣੀ ਬੱਚੀ ਕੀ ਹਾਲ ਘੱਲੀ, ਐਸੇ ਤਰ੍ਹਾਂ ਜਿਹੜੀ ਤੁਸੀਂ ਨੂੰਹ ਲਿਆਂਦੀ ਏ, ਉਹਨੂੰ ਵੀ ਨੌਕਰਾਣੀਆਂ ਵਾਂਗੂ ਨਾ ਰੱਖੋ ਕਿ ਤੂੰ ਕੱਪੜੇ ਨਹੀਂ ਟਾਈਮ ਨਾਲ ਧੋਤੇ, ਤੂੰ ਰੋਟੀ ਨਹੀਂ ਟਾਈਮ ਨਾਲ ਪਕਾਈ, ਤੂੰ ਸਫਾਈ ਨਹੀਂ ਟਾਈਮ ਨਾਲ ਕੀਤੀ। ਬਸ ਜੀ, ਜੇ ਨਮਕ ਵੱਧ ਪੈ ਗਿਆ ਜਾਂ ਘੱਟ ਪੈ ਗਿਆ ਜਾਂ ਥੋੜ੍ਹਾ ਜਿਹਾ ਕੋਈ ਕਿਸੇ ਕੰਮ ਦਾ ਵਾਧਾ ਘੱਟ ਹੋਵੇ, ਉਹ ਇਨਸਾਨ ਹੈ, ਉਹ ਵੀ ਇਨਸਾਨ ਹੈ, ਉਹਦੇ ਵਿੱਚ ਵੀ ਮਤਲਬ ਕਿ ਜਾਨ ਹੈ। ਕੋਈ ਬੰਦੇ ਦੀ ਤਬੀਅਤ ਨਹੀਂ ਵੀ ਠੀਕ ਹੁੰਦੀ, ਮੇਰੀ ਗੱਲ ਨੂੰ ਸਮਝ ਰਹੇ ਹੋ ਮੈਂ ਕੀ ਤਰਲਾ ਕਰਨਾ ਚਾਹ ਰਿਹਾ, ਕਿ ਉਹਦੇ ਤੇ ਇਸ ਤਰ੍ਹਾਂ ਚੜ੍ਹਾਈ ਘਰ ਛੱਡਣਾ ਕਿ ਤੈਨੂੰ ਪਤਾ ਹੀ ਨਹੀਂ, ਤੈਨੂੰ ਕਿਸੇ ਸਿਖਾਇਆ ਹੀ ਨਹੀਂ। ਸਾਡੇ ਮੁਆਸ਼ਰੇ ਦੀ ਹਕੀਕਤ ਹੈ। ਤੁਹਾਨੂੰ ਇਸ ਗੱਲ ਦਾ ਪਤਾ ਕਿ ਮੈਂ ਸੁਣੀਆਂ ਸੁਣਾਈਆਂ ਗੱਲਾਂ ਸੁਣਾਉਣ ਦੀ ਬਜਾਏ, ਰੱਟੀਆਂ ਰਟਾਈਆਂ ਗੱਲਾਂ ਸੁਣਾਉਣ ਦੀ ਬਜਾਏ, ਮੈਂ ਹਕੀਕੀ ਸਾਡੇ ਮੁਆਸ਼ਰੇ ਦਾ ਜਿਹੜਾ ਅਸਲ ਚਿਹਰਾ, ਅਸਲ ਤਸਵੀਰ ਹੈ, ਜਿਹੜਾ ਮਤਲਬ ਕਿ ਸਾਡੇ ਮਾਮਲੇ ਦੇ ਵਿੱਚ ਜੋ ਮਾਹੌਲ ਚੱਲ ਰਿਹਾ ਹੁੰਦਾ, ਮੈਂ ਉਹਦੇ 'ਤੇ ਗੁਫ਼ਤਗੂ ਕਰਨਾ। ਔਰ ਜਿਹੜੀਆਂ ਖਾਨਦਾਨੀ ਔਰਤਾਂ ਹੁੰਦੀਆਂ ਨੇ, ਜਾਂ ਜਿਹੜੀਆਂ ਅੱਛੀ ਤਰਬੀਅਤ ਵਾਲੀਆਂ ਹੁੰਦੀਆਂ ਨੇ, ਸਮਝਦਾਰ ਲੜਕੀਆਂ ਹੁੰਦੀਆਂ ਨੇ, ਔਰਤਾਂ ਹੁੰਦੀਆਂ ਨੇ, ਉਹ ਮਾਰ ਨਹੀਂ ਖਾਂਦੀਆਂ। ਮਾਰ ਜ਼ਰੂਰੀ ਨਹੀਂ ਕਿ ਚਪੇੜਾਂ ਵਾਲੀ ਮਾਰ, ਉਹ ਕਿਸੇ ਵੀ ਕੰਮ ਦੇ ਵਿੱਚ ਮਾਰ ਨਹੀਂ ਖਾਂਦੀਆਂ। ਬਸ ਮਾਮਲਾਤ ਨੂੰ ਸਮਝਣ ਦੀ ਹੁੰਦੀ ਏ, ਗੱਲ ਹੁੰਦੀ ਏ। ਜਿਹੜੇ ਸਹੁਰੇ ਨੇ ਉਹਨਾਂ ਨੂੰ ਆਖਾਂਗਾ ਕਿ ਆਪਣੀ ਨੂੰਹ ਨਾਲ ਇੰਝ ਦਾ ਸਲੂਕ ਕਰੋ ਜਿਵੇਂ ਦਾ ਆਪਣੀ ਧੀ ਨਾਲ ਕਰਦੇ ਹੋ।
ਤੇ ਜਿਹੜੇ ਘਰ ਵਾਲੇ ਨੇ ਉਹਨਾਂ ਨੂੰ ਇਹ ਗੱਲ ਆਖਾਂ ਕਿ ਤੁਸੀਂ ਆਪਣੀ ਧੀ ਨੂੰ ਉਹਦੇ ਸਹੁਰੇ ਘੱਲਣ ਤੋਂ ਪਹਿਲਾਂ ਉਹਦੀ ਅੱਛੀ ਸੋਹਣੀ ਤਰਬੀਅਤ ਕਰੋ। ਇੱਕ ਆਖਰ ਤੇ ਗੱਲ ਮੈਂ ਸੁਣਾ ਕੇ ਤੇ ਇਜਾਜ਼ਤ ਲੈਣਾ ਚਾਹਨਾ ਕਿ ਜਿਹੜੀਆਂ ਔਰਤਾਂ ਜਿਹੜੀਆਂ ਲੜਕੀਆਂ ਤਾਲੀਮ ਦੇ ਨਾਲ ਨਾਲ ਅੱਛੀ ਤਰਬੀਅਤ ਸਿੱਖ ਲੈਂਦੀਆਂ ਨੇ ਨਾ, ਉਹ ਜ਼ਿੰਦਗੀ ਦੇ ਕਿਸੇ ਮੋੜ ਤੇ ਵੀ ਮਾਰ ਨਹੀਂ ਖਾਂਦੀਆਂ। ਮਿਸਾਲ ਦੇ ਤੌਰ ਤੇ ਕਿਸੇ ਕੰਨਾਂ ਦੇ ਕੱਚੇ ਬੰਦੇ ਨੂੰ ਕਿਸੇ ਨੇ ਇਹ ਗੱਲ ਸਿਖਾ ਛੜੀ, ਕਿਸੇ ਨੇ ਇਹ ਗੱਲ ਉਹਦੀ ਕੰਨੀ ਪਾ ਛੜੀ ਕਿ ਔਰਤ ਨੂੰ ਘੁੱਟ ਕੇ ਰੱਖੀਏ ਨਾ, ਉਹਨੂੰ ਦਬਾ ਕੇ ਰੱਖੀਏ, ਔਰਤ ਨੂੰ ਐ ਡੰਡੇ ਥੱਲੇ ਰੱਖੀਏ ਤੇ ਫਿਰ ਔਰਤ ਸੈੱਟ ਰਹਿੰਦੀ ਹੈ, ਨਹੀਂ ਤੇ ਔਰਤ ਚੜਾਈ ਕਰ ਜਾਂਦੀ। ਹੁਣ ਇਹ ਲਾਈਲੱਗ ਸੀ, ਇਹ ਬਹਾਨੇ ਲੱਭੇ ਕਿ ਕੋਈ ਜੋ ਬਣੇ, ਕੋਈ ਇੰਜ ਦਾ ਕੰਮ ਹੋਵੇ ਕਿ ਮੈਂ ਆਪਣੀ ਬੀਵੀ ਨੂੰ ਮਾਰਾਂ। ਉਹ ਬੀਵੀ ਜਿਹੜੀ ਹੈ ਨਾ ਉਹਦੀ ਉਹ ਮੌਕਾ ਹੀ ਕੋਈ ਨਹੀਂ ਸੀ ਦੇਂਦੀ, ਕੋਈ ਕੰਮ ਹੀ ਇੰਜ ਦਾ ਨਹੀਂ ਸੀ ਕਰਦੀ ਕਿ ਇਹ ਮੈਨੂੰ ਮਾਰੇ। ਇਹ ਬਹਾਨੇ ਤਲਾਸ਼ ਕਰੇ ਤੇ ਸਬਬ ਬਣੇ ਕੋਈ ਕਿ ਮੈਂ ਇਹਨੂੰ ਕੁੱਟਾਂ। ਬੜੀ ਇਹਨੇ ਕੋਸ਼ਿਸ਼ ਕੀਤੀ, ਬੜੇ ਇਹਨੇ ਹੀਲੇ ਹਰਬੇ ਕੀਤੇ, ਉਹ ਔਰਤ ਨੇ ਨਾ ਕੋਈ ਗੁੰਜਾਇਸ਼ ਹੀ ਨਾ ਦਿੱਤੀ ਗਲਤੀ ਦੀ, ਇਹਨੂੰ ਮੌਕਾ ਹੀ ਨਾ ਦਿੱਤਾ। ਚਲੋ ਖੈਰ, ਇੱਕ ਦਿਨ ਹੋਇਆ ਇਸੇ ਤਰ੍ਹਾਂ ਕਿ ਇਹ ਪੈਲੀਆਂ ਦੇ ਵਿੱਚ ਹੱਲ ਪਿਆ ਬਣਦਾ ਸੀ ਤੇ ਉਹ ਢੱਗਿਆਂ ਦੇ ਗਲ ਦੇ ਵਿੱਚ ਜਿਹੜੀ ਉਹ ਲੱਕੜੀ ਦਾ ਇੱਕ ਫਰੇਮ ਹੁੰਦਾ ਸੀ ਨਾ, ਉਹਨੂੰ ਆਂਦੇ ਨੇ ਪੰਜਾਲੀ। ਇਹਨੇ ਕੀ ਕੀਤਾ, ਇੱਕ ਢੱਗਾ ਇੱਧਰ ਨੂੰ ਜੋਇਆ ਸਿੱਧਾ ਤੇ ਦੂਜਾ ਢੱਗਾ ਅੱਗੋਂ ਦੀ ਇੱਧਰ ਨਾ ਪੰਜਾਲੀ ਦੇ ਵਿੱਚ ਦਿੱਤਾ ਤੇ ਆਖੇ ਵਗੋ ਸੋਟੀਆਂ ਮਾਰੇ। ਵੇਖ ਲਿਓ ਸੋ ਵੀ ਉਹ ਰੋਟੀ ਲੈ ਕੇ ਪਈ ਆਉਂਦੀ ਏ, ਉਹ ਆ ਕੇ ਮੈਨੂੰ ਆਖੇ ਦੀ ਵੀ ਕਰਮਾ ਵਾਲਿਆ ਇੰਜ ਵੀ ਮਤਲਬ ਢੱਗੇ ਵਗਦੇ ਨੇ, ਆ ਵੀ ਇੱਕ ਦਾ ਮੂੰਹ ਇੱਧਰ ਨੂੰ ਤੇ ਦੂਜੇ ਦਾ ਮੂੰਹ ਅੱਗੋਂ ਇੱਧਰ ਨੂੰ, ਜੇ ਇੱਧਰ ਵਾਲਾ ਟੁਰੇ ਤੇ ਉਹ ਕਿਵੇਂ ਟੁਰੇ, ਇਹ ਇਕੱਠੇ ਮਤਲਬ ਇੱਕੋ ਪਾਸੇ ਨੂੰ ਮੂੰਹ ਹੋਏਗਾ ਤੇ ਫੇਰ ਟੁਰਨਗੇ ਨਾ। ਉਹ ਜਦੋਂ ਆ ਕੇ ਮੈਨੂੰ ਆਖੇਗੀ ਨਾ ਵੀ ਇੰਜ ਢੱਗੇ ਵਗਦੇ ਨੇ ਤੇ ਮੈਂ ਕੁੱਟਾਂ ਦਾ ਉਹਨੂੰ ਤੇ ਉਹਨੂੰ ਆਖਾਂ ਦਾ ਬਈ ਢੱਗੇ ਮੈਂ ਬਾਣੇ ਨੇ ਕਿ ਤੂੰ, ਤੈਨੂੰ ਕੀ ਪਤਾ, ਤੂੰ ਮੇਰੇ ਕੰਮ 'ਚ ਕਿਉਂ ਦਖਲ ਅੰਦਾਜ਼ੀ ਕਰਨੀ ਹੈ, ਯਾਨੀ ਕਿ ਬਹਾਨਾ ਪਿਆ ਬਣਾਏ। ਚਲੋ ਖੈਰ, ਉਹ ਔਰਤ ਸਿਆਣੀ ਸੀ, ਤਾਲੀਮ ਦੇ ਨਾਲ ਨਾਲ ਉਹਨੂੰ ਇਸ ਗੱਲ ਦਾ ਪਤਾ ਸੀ ਕਿ ਇਹ ਚਾਹੁੰਦਾ ਕਿ ਉਹਦੇ ਮਿਜ਼ਾਜ ਨੂੰ, ਉਹਦੇ ਮੂਡ ਨੂੰ ਸਮਝਦੀ ਸੀ। ਜਦੋਂ ਉਹਨੇ ਆ ਕੇ ਰੋਟੀ ਰੱਖੀ ਨਾ ਤੇ ਇਹ ਢੱਗਿਆਂ ਨੂੰ ਮਤਲਬ ਉਹ ਸੋਟੀਆਂ ਮਾਰੇ ਤੇ ਆਖੇ ਵਗੋ, ਤੇ ਉਹ ਜਿਹੜੀ ਬੀਬੀ ਸੀ ਨਾ ਢੱਗਿਆਂ ਨੂੰ ਮੁਖਾਤਬ ਕਰਕੇ ਤੇ ਆਂਦੀ ਹੈ, ਢੱਗਿਓ ਜਿਵੇਂ ਤੁਹਾਡਾ ਮਾਲਕ ਆਂਦਾ ਨਾ ਪਿਆ ਉਂਝ ਵਗੋ, ਤੇ ਵਗੋ ਠੀਕ ਆਂਦਾ ਪਿਆ। ਬੰਦੇ ਨੇ ਚਵਾੜੀ ਸੁੱਟ ਛੜਿਆ ਉਹ ਆਖਣ ਲੱਗਾ ਇਸ ਬੀਬੀ ਮਾਰ ਨਹੀਂ ਕਰ, ਖੋਲ ਕੇ ਢੱਗਾ ਤੇ ਸਿੱਧੀ ਤਰ੍ਹਾਂ ਪੰਜਾਲੀ ਦੇ ਵਿੱਚ ਜੋਇਆ ਸੀ। ਉਹ ਜਿਹੜੀਆਂ ਬਈ ਤਰਬੀਅਤ ਚੰਗੇ ਘਰੋਂ ਚੰਗੀ ਤਰਬੀਅਤ ਲੈ ਕੇ ਆਉਂਦੀਆਂ ਨੇ, ਤਾਲੀਮ ਦੇ ਨਾਲ ਨਾਲ ਇਹ ਗੱਲਾਂ ਸਿੱਖ ਕੇ ਆਉਂਦੀਆਂ ਨੇ, ਉਹ ਔਰਤਾਂ ਜ਼ਿੰਦਗੀ ਦੇ ਕਿਸੇ ਮੋੜ ਤੇ ਵੀ ਮਾਰ ਨਹੀਂ ਖਾਂਦੀਆਂ। ਜਿਹੜੀਆਂ ਖਾਨਦਾਨੀ ਔਰਤਾਂ ਹੁੰਦੀਆਂ ਨੇ ਉਹ ਮਾਰ ਨਹੀਂ ਖਾਂਦੀਆਂ। ਔਰ ਮੈਂ ਤੁਹਾਡੇ ਅੱਗੇ ਫਿਰ ਇੱਕ ਦਰਖਾਸਤ ਕਰਾਂਗਾ ਕਿ ਔਰਤ ਨਕਰਾਣੀ ਨਹੀਂ ਹੁੰਦੀ, ਔਰਤ ਦੇ ਨਾਲ ਸਲੂਕ ਨਕਰਾਣੀ ਵਾਲਾ ਨਾ ਕਰੋ। ਅੱਲਾਹ ਪਾਕ ਦੀ ਜ਼ਾਤ ਸਾਰਿਆਂ ਦੀਆਂ ਧੀਆਂ ਨੂੰ, ਬੇਟੀਆਂ ਨੂੰ ਆਪਣੇ ਆਪਣੇ ਘਰਾਂ ਦੇ ਵਿੱਚ ਖੁਸ਼ ਰੱਖੇ।